Viewers, welcome back in our program. जी डॉक्टर साहब एंड वाले इशू तो पहला ਅਸੀਂ ਆਪਣੇ ਦਰਸ਼ਕਾਂ ਦੇ ਜੋ ਫੇਸਬੁੱਕ ਮੈਸੇਜ ਨੇ ਜੋ ਪਹਿਲੇ ਸੈਗਮੈਂਟ ਤੇ ਆਏ ਉਹ ਆਪਾਂ ਪੜ੍ਹਦੇ ਆ ਜਿਹੜੇ ਕਿ ਉਹਨਾਂ ਨੇ ਬੜੇ ਹੀ ਮਾਣ ਤੇ ਪਿਆਰ ਨਾਲ ਸਾਨੂੰ ਭੇਜੇ ਨੇ 55 ਦੇ ਕਰੀਬ ਸਾਡੇ ਕੋਲ ਮੈਸੇਜ ਆਏ ਨੇ ਸਾਡੇ ਵੀਰ ਭੈਣਾਂ ਦੇ ਸਾਡੇ ਕੋਲ ਪਹਿਲਾ ਮੈਸੇਜ ਆਇਆ ਹੈ ਕਸ਼ਮੀਰ ਵਿਰਕ ਜੀ ਦਾ ਇਹ ਲਿਖਦੇ ਆ ਡਾਕਟਰ ਸਾਹਿਬ ਤੁਹਾਨੂੰ ਤੇ ਸਾਰੀ ਟੀਮ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹਨਾਂ ਨੇ ਹਮੇਸ਼ਾ ਹੀ ਤਰ੍ਹਾਂ ਸਾਨੂੰ ਖਾਲਸਾ ਜ਼ਿੰਦਾਬਾਦ ਦੇ ਨਾਰੇ ਭੇਜੇ ਨੇ ਅੱਗੇ ਸਾਡੇ ਕੋਲ ਸੁਖਜਿੰਦਰ ਸਿੰਘ ਜੀ ਦਾ ਮੈਸੇਜ ਆਇਆ ਹੈ ਇਹ ਲਿਖਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਫ ਕਰਨਾ ਡਾਕਟਰ ਸਾਹਿਬ ਹੁਣ ਬੇਸ਼ੱਕ ਤਾਮਿਲਾਂ ਨੂੰ ਹਿੰਦੂ ਕਹਿ ਕੇ ਪ੍ਰਚਾਰਿਆ ਜਾ ਰਿਹਾ ਹੈ ਪਰੰਤੂ ਸੱਚ ਇਹ ਹੈ ਕਿ ਤਾਮਿਲ ਲੋਕ ਹਿੰਦੂ ਨਾ ਹੋ ਕੇ ਸਿਰਫ ਮੂਲ ਨਿਵਾਸੀ ਦਰਾਵਿੜ ਹੀ ਹਨ ਜੇਕਰ ਉਹਨਾਂ ਨੂੰ ਹਿੰਦੂ ਸਮਝਿਆ ਹੁੰਦਾ ਤਾਂ ਹਿੰਦੁਸਤਾਨੀ ਇੰਡੀਅਨ ਪੀਸ ਕੀਪਿੰਗ ਫੋਰਸ 1987 ਤੋਂ 1990 ਤਾਈਂ ਸ਼੍ਰੀਲੰਕਾ ਵਸਦੇ ਉਹਨਾਂ ਤਾਮਿਲਾਂ ਤੇ ਅੱਤ ਨਾ ਕਰਦੀ ਇਸੇ ਸਮੇਂ ਦੌਰਾਨ ਪੁੱਤਰੇ ਹਿੰਦੁਸਤਾਨੀ ਫੌਜੀਆਂ ਨੇ ਹਿੰਸਕ ਕਾਰਵਾਈਆਂ ਦੇ ਨਾਲ ਤਾਮਿਲ ਔਰਤਾਂ ਦੀ ਪੱਤ ਲੁੱਟਦਿਆਂ ਇਹ ਨਹੀਂ ਸੋਚਿਆ ਸੀ ਕਿ ਇਹਨਾਂ ਦੀਆਂ ਹਿੰਦੂ ਧੀਆਂ ਭੈਣਾਂ ਮਾਵਾਂ ਹਨ ਯਾਦ ਰਹੇ ਕਿ ਇਹ ਇੰਡੀਅਨ ਪੀਸ ਕੀਪਿੰਗ ਫੋਰਸ ਇੰਦਰਾ ਗਾਂਧੀ ਦੇ ਉਸ ਪੁੱਤ ਰਾਜੀਵ ਗਾਂਧੀ ਵੱਲੋਂ ਭੇਜੀ ਗਈ ਸੀ ਜੋ ਸਿੱਖਾਂ ਦਾ ਕਤਲੇਆਮ ਲਈ ਵੀ ਜ਼ਿੰਮੇਵਾਰ ਹੈ ਇਸੇ ਦੇ ਵਿਚਾਰਨੇ ਵਜੋਂ ਫਿਰ ਤਾਮਿਲਾਂ ਨੇ ਰਾਜੀਵ ਦੇ ਚੀਥੜੇ ਉਡਾ ਕੇ ਉਹਦੀ ਭਾਈ ਭਾਜੀ ਮੋੜੀ ਧੰਨਵਾਦ ਜੀ ਜੀ ਡਾਕਟਰ ਸਾਹਿਬ ਵੀਰ ਸੁਖਜਿੰਦਰ ਸਿੰਘ ਜੀ ਦਾ ਬਹੁਤ ਬਹੁਤ ਸ਼ੁਕਰੀਆ ਉਹਨਾਂ ਨੇ ਬਿਲਕੁਲ ਠੀਕ ਫਰਮਾਇਆ ਜੀ ਪਰ ਜੇ ਅਸੀਂ ਇਸ ਪ੍ਰੋਬਲਮ ਦਾ ਤਾਮਿਲ ਇਸ਼ੂ ਦਾ ਜੈਨੇਸਿਸ ਦੇਖੀਏ ਤੇ ਸਭ ਤੋਂ ਪਹਿਲਾਂ ਇੰਡੀਅਨ ਇੰਟੈਲੀਜੈਂਸ ਏਜੰਸੀ ਰਾ ਨੇ ਮਿਸਟਰ ਪ੍ਰਭਾਕਰਨ ਜਿਹੜੇ ਬਾਅਦ ਦੇ ਵਿੱਚ ਲਿਬਰੇਸ਼ਨ ਟਾਈਗਰਸ ਆਫ ਤਾਮਿਲ ਐਲਮ ਦੇ ਆਗੂ ਬਣੇ ਔਰ ਉਹਨਾਂ ਨੇ ਜੂਝਦਿਆਂ ਉਹਨਾਂ ਨੇ ਸ਼ਹਾਦਤ ਪਾਈ ਜੀ ਇਹ ਖੜਾ ਹੀ ਇਹਨਾਂ ਦੀ ਏਜੰਸੀ ਰਾ ਨੇ ਕੀਤਾ ਸੀ ਔਰ ਪ੍ਰਭਾਕਰਨ ਖਾਸ ਤੌਰ ਤੇ ਰਾ ਦੇ ਔਰ ਇਹ ਸਾਰਾ ਗਰੁੱਪ ਉਹਨਾਂ ਲਈ ਕੰਮ ਕਰਦਾ ਸੀ ਔਰ ਉਦੋਂ ਉਹਨਾਂ ਨੂੰ ਇਸ ਦੀ ਨੁਆਂਸ ਨਹੀਂ ਸੀ ਪਤਾ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਸ੍ਰੀਲੰਕਾ ਦੇ ਵਿਚਲੇ ਜਿਹੜੇ ਤਾਮਿਲ ਨੇ ਇਹ ਬਹੁਤ ਸਾਰੇ ਉਹ ਨੇ ਜਿਨ੍ਹਾਂ ਨੂੰ ਜਦੋਂ ਕਿ ਉੱਥੇ ਕਾਫੀ ਪਲਾਂਟੇਸ਼ਨਸ ਹੋਈਆਂ ਔਰ ਉੱਥੇ ਜਿਹੜੇ ਨੇ ਲਿਜਾਇਆ ਗਿਆ ਇਹ ਤਾਮਿਲ ਦਰਾਵਿੜ ਮੂਲ ਦੇ ਨੇ ਪਰ ਜ਼ਾਹਰਾ ਤੌਰ ਦੇ ਉੱਤੇ ਜਿਵੇਂ ਹਾਕਮ ਧਿਰ ਆਪਣਾ ਧਰਮ ਦੂਸਰਿਆਂ ਤੋਂ ਥੋਪਦੀ ਹੈ ਔਰ ਤਮਿਲਨਾਡੂ ਦੇ ਵਿੱਚ ਵੀ ਇਨਕਲੂਡਿੰਗ ਕੇਰਲਾ ਜਾਂ ਕਰਨਾਟਕਾ ਜਿਹੜਾ ਕਾਸਟ ਸਿਸਟਮ ਹੈ ਉਹ ਵਰਸਟ ਫਾਰਮ 'ਚ ਹੈ ਔਰ ਇਹ ਉਹਨਾਂ ਦੇ ਸ਼ੂਦਰ ਵਰਗ ਜਿਹਨੂੰ ਬਣਾਇਆ ਹੋਇਆ ਉਹਨਾਂ 'ਚੋਂ ਆਉਂਦੇ ਨੇ ਔਰ ਫਿਰ ਉਹ ਟੀ ਪਲਾਂਟੇਸ਼ਨਸ ਹੋਣ ਕਾਫੀ ਪਲਾਂਟੇਸ਼ਨਸ ਹੋਣ ਉਹਨਾਂ ਦੇ ਵਿੱਚ ਜਿਹੜਾ ਹੈ ਉਹਨਾਂ ਦੇ ਨਾਲ ਬਹੁਤ ਸਾਰਾ ਜਿਹੜਾ ਹੈ ਉਹ ਧੱਕਾ ਹੁੰਦਾ ਰਿਹਾ ਸੈਕਸ਼ੂਅਲ ਐਕਸਪਲੋਇਟੇਸ਼ਨ ਬ੍ਰਿਟਿਸ਼ ਪੀਰੀਅਡ 'ਚ ਵੀ ਹੋਈ ਔਰ ਉਸ ਜ਼ਮਾਨੇ ਦੀਆਂ ਬਹੁਤ ਸਾਰੀਆਂ ਲਿਖਤਾਂ ਨੋਵਲਸ ਇਸ ਦੇ ਉੱਤੇ ਬੇਸਡ ਨੇ ਹੁਣ ਜਦੋਂ ਕਿ ਤਾਮਿਲ ਸਫਰ ਕਰ ਰਹੇ ਸਨ ਉਹਦਾ ਇੱਕ ਰੀਜ਼ਨ ਜ਼ਾਹਰਾ ਤੌਰ ਤੇ ਜਿਵੇਂ ਅਸੀਂ ਕੱਲ ਡਿਸਕਸ ਕੀਤਾ ਸੀ ਲੈਂਗੁਏਜ ਸੀ ਕਿਉਂਕਿ ਜਦੋਂ ਸਿਹਾਲੀਜ਼ ਬੋਲੀ ਜਿਹੜੀ ਕਿ ਬਹੁ ਗਿਣਤੀ ਦੀ ਹੈ ਇਹਨਾਂ ਤੇ ਥੋਪੀ ਗਈ ਤੇ ਪਹਿਲੀ ਵਾਰ ਸੀ ਕਿ ਜਿਹੜੇ ਇਲਾਕਿਆਂ ਦੇ ਵਿੱਚ ਇਹਨਾਂ ਦੀ ਮੈਜੋਰਿਟੀ ਸੀ ਜਿਵੇਂ ਜਾਫਨਾ ਏਰੀਆ ਉਹਦੇ 'ਚ ਇਸ ਦੇ ਉੱਤੇ ਪ੍ਰੋਟੈਸਟ ਹੋਏ ਔਰ ਵਾਇਲੈਂਸ ਹੋਈ ਹੌਲੀ ਕਿਉਂਕਿ ਉਦੋਂ ਜੈਵਰਧਨੇ ਸ੍ਰੀਲੰਕਾ ਦਾ ਪ੍ਰੈਜ਼ੀਡੈਂਟ ਸੀ ਔਰ ਜੈਵਰਧਨੇ ਇੰਡੀਆ ਦੀ ਲਾਈਨ ਟੋ ਨਹੀਂ ਸੀ ਕਰਦਾ ਉਹ ਜਿਹੜਾ ਉਹਨੇ ਇੱਕ ਅੱਧੀ ਵਾਰੀ ਸਿੱਖਾਂ ਦੀ ਮੂਵਮੈਂਟ ਦੇ ਹੱਕ 'ਚ ਵੀ ਬਿਆਨ ਦਿੱਤਾ ਸੀ 1980 'ਚ ਸੋ ਇਹ ਇੰਡੀਅਨ ਏਜੰਸੀਆਂ ਸ੍ਰੀਲੰਕਾ ਨੂੰ ਰੈਟਲ ਕਰਨਾ ਚਾਹੁੰਦੀਆਂ ਸੀ ਔਰ ਇਹ ਤਾਮਿਲ ਇਹ ਸਮਝਦੇ ਸੀ ਕਿ ਬਈ ਸਾਡੇ ਨਾਲ ਜੈਨੂਇਨਲੀ ਇਹ ਸਾਨੂੰ ਸਾਡੀ ਮਦਦ ਕਰਨਗੇ ਸੋ ਇਹਨਾਂ ਨੇ ਉਹਨਾਂ ਨੂੰ ਵਰਤ ਕੇ ਜਦੋਂ ਸ੍ਰੀਲੰਕਾ ਨੂੰ ਬਿਲਕੁਲ ਜਿਹੜਾ ਹਿਲਾ ਕੇ ਰੱਖ ਦਿੱਤਾ ਹੈ ਉਹਦੇ ਰਾਹੀਂ ਫਿਰ ਰਾਜੀਵ ਗਾਂਧੀ ਨੇ ਉਹਨਾਂ ਦੇ ਨਾਲ ਜਿਹੜਾ ਕੰਪਰੋਮਾਈਜ਼ ਕਰ ਲਿਆ ਉਹਨਾਂ ਨੇ ਕਿਹਾ ਜੀ ਇਹ ਅਸੀਂ ਜਿਹੜਾ ਹਥਿਆਰ ਸਾਰੇ ਤਾਮਿਲ ਰੱਖ ਦੇਣਗੇ ਔਰ ਇਹ ਸਾਰਾ ਇਵੇਂ ਹੋਏਗਾ ਔਰ ਪ੍ਰਭਾਕਰਨ ਨੇ ਕਿਹਾ ਜੀ ਮੈਂ ਬਿਲਕੁਲ ਸਹਿਮਤ ਹੈ ਉਹਨੂੰ ਸੱਦਿਆ ਰਾਓ ਵਾਲਿਆਂ ਨੇ ਕਿ ਜੀ ਆਹ ਸਮਝੌਤਾ ਕਰ ਲਿਆ ਉਹਨੇ ਕਿਹਾ ਪਰ ਮੈਨੂੰ ਹੁਣ ਆਪਣੇ ਜਿਹੜਾ ਮੈਂ ਜਾ ਕੇ ਸਾਥੀਆਂ ਨੂੰ ਪੁੱਛਾਂ ਉਹਨੇ ਮਨ ਉਦੋਂ ਹੀ ਬਣਾ ਲਿਆ ਵੀ ਸਾਡੇ ਨਾਲ ਇੰਨਾ ਵੱਡਾ ਧੋਖਾ ਇਹਨਾਂ ਨੇ ਕੀਤਾ ਔਰ ਉਹ ਜਾ ਕੇ ਲੜੇ ਔਰ ਜਿਵੇਂ ਫਿਰ ਇੰਡੀਅਨ ਪੀਸ ਕੀਪਿੰਗ ਫੋਰਸ ਦੇ ਨਾਂ ਥੱਲੇ ਇਹਨਾਂ ਦੀ ਜ਼ੁਲਮ ਕਰਨ ਵਾਲੀ ਫੋਰਸ ਗਈ ਫਿਰ ਜਿਵੇਂ ਉਹਨਾਂ ਨੇ ਉਹਨਾਂ ਦੇ ਚੀਥੜੇ ਉਡਾਏ ਇਹ ਇੱਕ ਵੱਖਰੀ ਕਹਾਣੀ ਹੈ ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਹਨਾਂ ਨੇ ਕ੍ਰੀਏਟ ਕੀਤਾ ਸੀ ਸ੍ਰੀਲੰਕਾ ਨੂੰ ਡੀਸਟੈਬਿਲਾਈਜ਼ ਕਰਨ ਲਈ ਔਰ ਉਹਨਾਂ ਨੂੰ ਭੂਟਾਨ ਵਾਂਗ ਆਪਣੇ ਨਾਲ ਲਾਉਣ ਲਈ ਪਰ ਇਹ ਦੋਨੋਂ ਹੀ ਚੀਜ਼ਾਂ ਪੁੱਠੀਆਂ ਪਈਆਂ ਅਲਟੀਮੇਟਲੀ ਉਸੇ ਹੀ ਜਦੋਂ ਫਿਰ ਇਹ ਰਾਜੀਵ ਗਾਂਧੀ ਸਮਝੌਤੇ ਤੋਂ ਬਾਅਦ ਸ੍ਰੀਲੰਕਾ ਵੀ ਗਿਆ ਔਰ ਉਹਨਾਂ ਦੀ ਜਿਹੜੀ ਆ ਉਹ ਜਿਹਨੂੰ ਗਾਰਡ ਆਫ ਆਨਰ ਲੈ ਰਿਹਾ ਸੀ ਤੇ ਇੱਕ ਸ੍ਰੀਲੰਕਾ ਦੇ ਸਪਾਈ ਨੇ ਪੁੱਠੀ ਬੰਦੂਕ ਕਰਕੇ ਧੌਣ 'ਚ ਮਾਰੀ ਸੀ ਉਹਦੇ ਵੀ ਉਹਦੇ ਸਲੋ ਮੋਸ਼ਨ ਦੇ ਉੱਤੇ ਉਹ ਕਲਿੱਪ ਚੱਲਦੀ ਹੈ ਔਰ ਬਾਅਦ ਦੇ ਵਿੱਚ ਇੱਕ ਤਾਮਿਲ ਬੀਬੀ ਨੇ
ਇਵੈਂਚੁਅਲੀ ਉਹਨੂੰ ਤੈਨੂੰ ਨੇ ਉਸ ਦੇ ਚੀਥੜੇ ਉਡਾਏ। ਸੋ ਉਹਨੂੰ ਤਾਂ ਆਪਣੇ ਕੀਤੇ ਦੀ ਸਜ਼ਾ ਮਿਲੀ, ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਹ ਭਾਵੇਂ ਮੂਲ ਡਰੈਵਿਡਨ ਹੈ ਇਹਨਾਂ ਦਾ, ਪਰ ਇਹ ਆਪਣੇ ਆਪ ਨੂੰ ਜਿਹੜਾ ਹੈ ਉਹ ਹਿੰਦੂ ਕਹਿੰਦੇ ਨੇ, ਕਿਉਂਕਿ ਸਾਊਥ ਦੇ ਵਿੱਚ ਹਿੰਦੂ ਦਾ ਮਤਲਬ, ਔਰ ਈਵਨ ਜਿਵੇਂ ਤਮਿਲਨਾਡੂ ਦੀ ਅਖਬਾਰ ਦਾ ਹਿੰਦੂ ਹੈ, ਇਹ 20ਵੀਂ ਸਦੀ ਦੀ ਬਿਗਨਿੰਗ 'ਚ ਆਈ। ਹਾਲਾਂਕਿ ਉਦੋਂ ਨਾਰਥ ਦੇ ਵਾਲੇ ਆਪਣੇ ਆਪ ਨੂੰ ਆਰੀਅਨ ਕਹਿੰਦੇ ਸੀ, ਉਹ ਕਹਿੰਦੇ ਸੀ ਹਿੰਦੂ ਦਾ ਮਤਲਬ ਚੋਰ ਹੈ ਤੇ ਅਸੀਂ ਹਿੰਦੂ ਨਹੀਂ ਹੈ। ਸੋ ਇਹ ਫਿਰ ਵੀ ਤੁਹਾਡੀ ਜਿਹੜੀ ਇਨਪੁਟ ਹੈ ਉਹ ਬਹੁਤ ਚੰਗੀ ਹੈ ਜੀ। ਡਾਕਟਰ ਸਾਹਿਬ ਸਾਡੇ ਕੋਲ ਜੋ ਸੈਕੰਡ ਸੈਗਮੈਂਟ ਹੈ ਉੱਤੇ ਸਾਡੇ ਕੋਲ ਮੈਸੇਜ ਆਏ ਨੇ। ਸਾਡੇ ਕੋਲ ਮੈਸੇਜ ਆਇਆ ਕਨਵਲਜੀਤ ਸਿੰਘ ਜੀ ਦਾ, ਇਹ ਲਿਖਦੇ ਨੇ ਵੀ ਸ਼ੁੱਡ ਟੇਕ ਯਮਨਾ ਰਿਵਰ ਵਾਟਰ ਬਟ ਨੀਡ ਟੂ ਕਲੀਨ ਇਟ ਫਰਸਟ। ਐਂਡ ਉਹਨਾਂ ਦਾ ਫਿਰ ਸੈਕੰਡ ਵਾਲਾ ਹੈਗਾ ਮੈਸੇਜ, I have created a Facebook page called Punjab River Water 2020 to study this subject myself, and I find this video very informative and will post this video there। जी डॉक्टर साहब बहुत शुक्रिया ਸਾਡੇ ਦਰਸ਼ਕਾਂ ਦਾ, ਸਾਰਿਆਂ ਦਾ। ਜੀ ਡਾਕਟਰ ਸਾਹਿਬ ਜਮਨਾ ਸਾਫ਼ ਕਰਨ ਲਈ ਤਾਂ ਆਪਣੀਆਂ ਅਸੀਂ ਕਾਰ ਸੇਵਾ ਵਾਲੇ ਬਾਬੇ ਸੱਦ ਲੈਣੇ ਨੇ, ਉਹਨਾਂ ਨੇ ਕਰ ਦੇਣੇ, ਉਹਨਾਂ ਨੇ ਕਰ ਦੇਣੇ। ਜੀ ਡਾਕਟਰ ਸਾਹਿਬ ਔਰ ਵੈਸੇ ਇਸ ਪਾਣੀ ਇਸ਼ੂ ਦੇ ਉੱਤੇ ਪਿਛਲੇ 20-25 ਸਾਲ ਸਾਡੀਆਂ ਬਹੁਤ ਸਾਰੀਆਂ ਲਿਖਤਾਂ ਜਿਹੜੀਆਂ ਕਿ ਖਾਲਿਸਤਾਨ ਕਾਲਿੰਗ ਦੇ ਕਾਲਮ ਥੱਲੇ ਇੰਟਰਨੈਟ ਤੇ ਅਵੇਲੇਬਲ ਨੇ, ਵੀਰ ਕਮਲਜੀਤ ਸਿੰਘ ਉਹਨਾਂ ਨੂੰ ਵੀ ਇਸਤੇਮਾਲ ਕਰ ਸਕਦੇ ਨੇ। ਅੱਜ ਤਾਂ ਅਸੀਂ ਕੋਈ ਬਹੁਤੀ ਵੇਰਵੇ ਨਾਲ ਗੱਲ ਨਹੀਂ ਕੀਤੀ, ਜਸਟ ਪਾਸਿੰਗ ਰੈਫਰੈਂਸ ਦੀ ਗੱਲ ਕੀਤੀ। ਜੀ ਡਾਕਟਰ ਸਾਹਿਬ ਹੁਣ ਆਪਾਂ ਥੋੜੇ ਵਿਚਾਰ ਲਵਾਂਗੇ ਅਗਲੇ ਇਸ਼ੂ ਤੇ। ਡਾਕਟਰ ਸਾਹਿਬ ਦੇਖੋ, ਅੰਗਰੇਜ਼ੀ ਦੀ ਇੱਕ ਕਹਾਵਤ ਹੈ ਜਾਂ ਇੱਕ ਫਰੇਜ਼ ਹੈ, ਨੇਮ ਇਜ਼ ਦਾ ਗੇਮ, ਜੀ, ਕਿ ਨਾਂ ਦੇ ਨਾਲ ਹੀ ਸਭ ਕੁਝ ਜੁੜਿਆ ਹੋਇਆ। ਫਿਰ ਇਹ ਵੀ ਕਹਿੰਦੇ ਨੇ ਵਨਸ ਯੂ ਨੇਮ ਇਟ ਦੈਨ ਯੂ ਟੇਮ ਇਟ। ਹੁਣ ਕਿਵੇਂ ਇਹ ਹਿੰਦੂਤਵੀ ਐਲੀਮੈਂਟ ਇਸ ਨੇਮ ਇਜ਼ ਦਾ ਗੇਮ ਨੂੰ ਇਸਤੇਮਾਲ ਕਰ ਰਹੇ ਨੇ ਕਿ यूपी ਦੀ ਸਰਕਾਰ ਨੇ ਫੈਸਲਾ ਲਿਆ ਹੈ ਕਿ ਡਾਕਟਰ ਅੰਬੇਦਕਰ, ਕਿਉਂਕਿ ਉਹਨਾਂ ਦਾ ਨਾਮ BR ਅੰਬੇਦਕਰ ਲਿਖਿਆ ਜਾਂਦਾ ਹੈ, ਭੀਮ ਰਾਓ ਅੰਬੇਦਕਰ, ਔਰ ਉਹਨਾਂ ਨੇ ਕਿਹਾ ਜੀ ਅੱਗੇ ਤੋਂ ਅਸੀਂ ਉਹਨਾਂ ਦਾ ਮਿਡਲ ਨਾਮ ਵੀ ਭੀਮ ਰਾਓ ਰਾਮਜੀ ਅੰਬੇਦਕਰ ਲਿਖਾਂਗੇ। ਹੁਣ ਇਹ ਮਹਾਰਾਸ਼ਟਰੀਅਨ ਸਨ, ਔਰ ਮਹਾਰਾਸ਼ਟਰ ਦੇ ਵਿੱਚ ਪਿਓ ਦਾ ਨਾਂ ਜਿਹੜਾ ਹੈ ਉਹ ਆਪਣੇ ਨਾਂ ਤੋਂ ਬਾਅਦ ਗੁਜਰਾਤ ਦੇ ਵਿੱਚ ਵੀ ਹੁਣ ਗਾਂਧੀ ਦਾ ਨਾਂ MK ਗਾਂਧੀ ਸੀ, ਮੋਹਨਦਾਸ ਕਰਮਚੰਦ ਗਾਂਧੀ, ਕਰਮਚੰਦ ਉਹਦੇ ਪਿਓ ਦਾ ਨਾਂ ਸੀ ਜੀ। ਸੋ ਮੋਹਨਦਾਸ ਦਾ ਆਪਣਾ ਨਾਂ ਸੀ। ਸੋ ਹੁਣ ਬੇਸ਼ੱਕ ਜਦੋਂ ਉਹਨੇ ਕਨਸਟੀਟਿਊਸ਼ਨ ਤੇ ਸਾਈਨ ਕੀਤੇ ਡਾਕਟਰ ਅੰਬੇਦਕਰ ਨੇ, ਉਹਦੇ 'ਚ ਉਹਨੇ ਆਪਣਾ ਮਿਡਲ ਨਾਂ ਵੀ ਲਿਖਿਆ, ਪਰ ਉਹਨਾਂ ਨੇ ਕਦੇ ਆਪਣਾ ਮਿਡਲ ਨਾਂ ਇਸਤੇਮਾਲ ਨਹੀਂ ਕੀਤਾ। ਹੁਣ ਯੋਗੀ ਸਰਕਾਰ ਅੰਬੇਦਕਰ ਦਾ ਮਿਡਲ ਨੇਮ ਰਾਮ ਜੀ ਕਿਉਂ ਦੇਣਾ ਚਾਹੁੰਦੀ ਹੈ, ਉਹਨਾਂ ਦੇ ਪਿਤਾ ਦਾ ਨਾਂ, ਇਹ ਦੱਸਣ ਦੇ ਲਈ ਕਿ ਜੀ ਦੇਖੋ ਉਹ ਵੀ ਰਾਮ ਭਗਤ ਸੀ, ਤਾਂ ਹੀ ਤਾਂ ਉਹਨਾਂ ਦਾ ਨਾਂ ਰਾਮ ਜੀ ਸੀ। ਹੁਣ ਹਾਲਾਂਕਿ ਇਸ ਦੇ ਉਲਟ ਡਾਕਟਰ ਅੰਬੇਦਕਰ ਨੇ ਤਾਂ ਇੱਕ ਦਿਨ ਫਿਕਸ ਕੀਤਾ ਸੀ ਕਿ ਇਸ ਦਿਨ ਵੇਦ ਸ਼ਾਸਤਰ ਸਿਮਰਤੀਆਂ ਸਭ ਨੂੰ ਸਾੜੋ, ਔਰ ਉਹਨਾਂ ਦਾ ਇਹ ਕਹਿਣਾ ਸੀ ਕਿ ਜਦੋਂ ਤੱਕ ਇਹ ਵੇਦ ਸ਼ਾਸਤਰ ਸਿਮਰਤੀਆਂ ਸਾੜੀਆਂ ਨਹੀਂ ਜਾਂਦੀਆਂ ਇੱਥੇ ਬਰਾਬਰੀ ਜਾਂ ਇਨਸਾਫ ਨਹੀਂ ਹੋ ਸਕਦਾ। ਪਰ ਜੇ ਹੁਣ ਨੇਮ ਇਜ਼ ਦਾ ਗੇਮ ਹੈ ਤੇ ਜਦੋਂ ਸਾਰੇ ਪੜਨਗੇ ਰਾਮ ਜੀ, ਫਿਰ ਜੈ ਸ਼੍ਰੀ ਰਾਮ ਤਾਂ ਹੋ ਗਿਆ। ਰਾਮ ਜੀ ਬਿਲਕੁਲ। ਡਾਕਟਰ ਸਾਹਿਬ ਹੁਣ ਤੁਸੀਂ ਦਰਸ਼ਕਾਂ ਦੱਸ ਦਿਓ ਅੱਜ ਦਾ ਵਿਚਾਰ। ਦੇਖੋ, ਅਸੀਂ ਅੱਜ ਦੇ ਥਰਸਡੇ ਦੇ ਪ੍ਰੋਗਰਾਮ 'ਚ ਭਗਤ ਨਾਮਦੇਵ ਜੀ ਦੀ ਬਾਣੀ ਦੇ ਸ਼ਬਦਾਂ ਦਾ ਵਿਚਾਰ, 59 ਉਹਨਾਂ ਦੇ ਸ਼ਬਦ ਨੇ, ਉਹ ਵਿਚਾਰ ਕਰਦੇ। ਅੱਜ ਦਾ ਸ਼ਬਦ ਉਹਨਾਂ ਦਾ ਆਸਾ ਰਾਗ ਦੇ ਵਿੱਚ ਹੈ। ਮਨ ਮੇਰੋ ਗੱਜ ਜੇਬਾ ਮੇਰੀ ਕਾਤੀ, ਮਪ ਮਪ ਕਾਟੋਂ ਜਮ ਕੀ ਫਾਸੀ, ਕਹਾ ਕਰੋ ਜਾਤੀ ਕਹਿ ਕਰੋ ਬਾਤੀ, ਰਾਮ ਕੋ ਨਾਮ ਜਪੋਂ ਦਿਨ ਰਾਤੀ ਰਹਾਓ। ਜਿਵੇਂ ਰਹਾਓ ਦੀ ਪੰਕਤੀ ਕੇਂਦਰੀ ਆਈਡੀਆ ਹੁੰਦਾ ਹੈ, ਕੇਂਦਰੀ ਵਿਚਾਰ ਹੁੰਦਾ ਹੈ ਕਿ ਜ਼ਾਤ ਤੇ ਪਾਤ, ਪਾਤ ਗੋਤ ਨੂੰ ਕਹਿੰਦੇ ਨੇ, ਪੁਰਾਣੇ ਪੀਰੀਅਡ 'ਚ ਉਹਨੂੰ ਪਾਤ ਕਹਿੰਦੇ ਸੀ, ਹੁਣ ਅਸੀਂ ਗੋਤ ਕਹਿੰਦੇ। ਕਹਾਂ ਕਰੋ ਜਾਤੀ ਕਹਿ ਕਰੋ ਪਾਤੀ, ਰਾਮ ਕੋ ਨਾਮ ਜਪੋ ਦਿਨ ਰਾਤੀ, ਕਿ ਮੈਂ ਰਾਮ ਰਮਿਆ ਹੋਇਆ, ਇਹ ਦਸ਼ਰਥ ਦਾ ਬੇਟਾ ਨਹੀਂ, ਜੈ ਸ਼੍ਰੀ ਰਾਮ ਵਾਲਾ ਰਾਮ ਨਹੀਂ ਹੈ, ਰਮਿਆ ਹੋਇਆ ਓਮਨੀ ਪ੍ਰੈਜ਼ੈਂਟ, ਕਿ ਮੈਂ ਦਿਨ ਰਾਤ ਉਸ ਸਭ ਜ਼ਰੇ ਜ਼ਰੇ 'ਚ ਵਸਦੇ ਰੱਬ ਨੂੰ ਯਾਦ ਕਰਦਾ। ਤੇ ਰੱਬ ਨੂੰ ਯਾਦ ਕਰਨ ਲਈ ਕਿਸੇ ਜ਼ਾਤ ਜਾਂ ਕਿਸੇ ਗੋਤ ਦਾ ਲੇਬਲ, ਉੱਚੀ ਜ਼ਾਤ ਦਾ ਹੋਣਾ ਤਾਂ ਜ਼ਰੂਰੀ ਨਹੀਂ, ਕਿਉਂਕਿ ਭਗਤ ਨਾਮਦੇਵ ਜੀ ਖੁਦ ਜਿਨ੍ਹਾਂ ਨੂੰ ਛੀਂਬਾ ਜ਼ਾਤ ਦੇ ਵਿੱਚ ਬਾਹਮਣਵਾਦ ਨੇ ਵੰਡਿਆ ਹੋਇਆ ਸੀ, ਜਿਹੜੇ ਕੱਪੜੇ ਸੀਣ ਦਾ ਕੰਮ ਕਰਦੇ ਨੇ, ਜਾਂ ਕੈਲੀਗ੍ਰਾਫਰ ਜਿਨ੍ਹਾਂ ਨੂੰ ਕਿਹਾ ਜਾਂਦਾ ਹੈ, ਕੈਲੀਕੋ ਪੇਂਟਰ, ਇਹ ਸਾਰੇ ਸ਼ਬਦ ਇਸਤੇਮਾਲ ਹੁੰਦੇ ਨੇ। ਸੋ ਜ਼ਾਹਰ ਹੈ ਕਿ ਉਹਨਾਂ ਨੂੰ ਨੀਵੀਂ ਜਾਤ ਦਾ ਸਮਝਿਆ ਜਾਂਦਾ ਸੀ, ਔਰ ਇਹੀ ਕਾਰਨ ਸੀ ਕਿ ਉਹਨਾਂ ਨੂੰ ਮੰਦਰ 'ਚੋਂ ਵੀ ਧੱਕੇ ਮਾਰ ਕੇ ਕੱਢ ਦਿੱਤਾ ਗਿਆ ਸੀ। ਔਰ ਉਦੋਂ ਭਗਤ ਨਾਮਦੇਵ ਜੀ ਦਾ ਜਿਹੜਾ ਸ਼ਬਦ ਗੁਰੂ ਗ੍ਰੰਥ ਸਾਹਿਬ 'ਚ ਫਰਮਾਇਆ ਉਹਨਾਂ ਨੇ ਕਿ ਭਾਈ ਇਹ ਛੀਪੇ ਕੇ ਜਨਮ ਕਾਹੇ ਕੋ ਆਇਆ, ਮੇਰੀ ਹੀਨੜੀ ਜਾਤ
मेरे यादम राया छिपे के जन्म काहे को आया। हे मेरे वाहिगुरु, ਮੈਨੂੰ ਤੂੰ ਛਿੰਬੇ ਦੇ ਘਰ ਕਿਉਂ ਪੈਦਾ ਕੀਤਾ, ਮੇਰੀ ਹੀਨ ਨੀਵੀਂ ਜਾਤ, ਮੈਂ ਬ੍ਰਾਹਮਣ ਦੇ ਘਰ ਕਿਉਂ ਨਹੀਂ ਪੈਦਾ ਹੋਇਆ। ਜ਼ਾਹਰ ਹੈ ਕਿ ਉਹ ਉਹਨਾਂ ਨੂੰ ਜਦੋਂ ਮੰਦਰ ਚੋਂ ਜਾਤ ਅਭਿਮਾਨੀ ਪੰਡਤਾਂ ਨੇ ਧੱਕੇ ਮਾਰ ਕੇ ਕੱਢਿਆ। ਹੁਣ ਇਹਦੇ 'ਚ ਉਹ ਬਰਾਬਰੀ ਦੀ ਗੱਲ ਕਰਦੇ ਆ, ਕਹਿੰਦੇ ਨੇ ਕਿ ਵੀ ਮੈਂ ਤਾਂ ਉਸ ਰੱਬ ਨਾਲ ਜੁੜਿਆ ਹੋਇਆ, ਜਾਤ ਦਾ ਜਾਂ ਗੋਤ ਦਾ ਇਹਦੇ ਨਾਲ ਕੀ ਤਾਲੁਕ ਹੈ। ਫਿਰ ਬਿਗਨਿੰਗ ਹੈ ਸ਼ਬਦ ਦੀ ਸ਼ੁਰੂ, ਮਨ ਮੇਰੋ ਗੱਜ ਜੇਬਾ ਮੇਰੀ ਕਾਤੀ। ਹੁਣ ਕਿਉਂਕਿ ਉਹਨਾਂ ਦਾ ਆਪਣਾ ਕੰਮ ਕੱਪੜੇ ਦਾ ਹੈ, ਕੈਲੀਕੋ ਔਰ ਉਸ ਦਾ, ਸੋ ਉਹਨਾਂ ਨੇ ਅਲੰਕਾਰ ਵੀ ਉਹੀ ਇਸਤੇਮਾਲ ਕੀਤਾ ਹੈ। ਹੁਣ ਕੱਪੜਾ ਕੱਟਣ ਲਈ ਕੈਂਚੀ ਇਸਤੇਮਾਲ ਹੁੰਦੀ ਹੈ, ਉਹ ਕਾਤੀ ਹੈ। ਕੱਪੜਾ ਮਿਣਨ ਦੇ ਲਈ ਗਜ਼ ਦਾ ਇਸਤੇਮਾਲ ਹੁੰਦਾ ਹੈ। ਕਿ ਮੇਰਾ ਮਨ ਗਜ਼ ਹੈ ਤੇ ਜੀਭ ਜਿਹਦੇ ਨਾਲ ਮੈਂ ਰੱਬ ਦਾ ਨਾਂ ਲੈ ਰਿਹਾ ਇਹ ਕੈਂਚੀ ਹੈ। ਮੱਪ ਮੱਪ ਕਾਟੋਂ ਜੰਮ ਕੀ ਫਾਸੀ, ਕਿ ਇਹ ਜਿਹੜਾ ਕੱਪੜਾ ਸੀਣ ਦਾ ਇਹ ਮਾਨੋ ਇਵੇਂ ਹੀ ਹੈ, ਮੈਂ ਆਪਣੀ ਕਿਰਤ ਕਰਦੇ ਆ, ਜਿਹੜਾ ਮੌਤ ਦਾ ਡਰ ਹੈ ਉਸ ਫਾਈ ਨੂੰ ਮੈਂ ਵੱਢ ਰਿਹਾ, ਮੌਤ ਦੇ ਡਰ ਨੂੰ ਮੈਂ ਕੱਟ ਰਿਹਾ ਆਪਣੀ ਜੀਭ ਦੇ ਨਾਲ ਰੱਬ ਨੂੰ ਯਾਦ ਕਰਕੇ, ਔਰ ਮਨ ਨੂੰ ਜਿਹੜਾ ਉਹ ਗਜ਼ ਬਣਾ ਕੇ। ਫਿਰ ਫਰਮਾਉਂਦੇ ਨੇ ਰਾਂਗਨ ਮੰਗੋ ਸੀਵਨ ਸੀਵੋ, ਰਾਮ ਨਾਮ ਬਿਨ ਘਰੀ ਨਾ ਜੀਵੋ। ਹੁਣ ਤਾਂ ਅਸੀਂ ਬਣੇ ਬਣਾਏ ਕੱਪੜੇ ਲੈ ਆਨੇ ਜਾ ਕੇ ਕਿੰਨੇ ਸਟੋਰਾਂ ਤੋਂ, ਪਤਾ ਹੀ ਨਹੀਂ ਲੱਗਦਾ ਕਿ, ਲੇਕਿਨ ਜਦੋਂ ਅਸੀਂ ਉਸ ਪੀਰੀਅਡ ਦੇ ਦਰਜੀ ਜਾਂ ਕੱਪੜੇ ਦਾ ਕੰਮ ਕਰਨ ਵਾਲਿਆਂ ਦਾ ਦੇਖਦੇ ਹਾਂ, ਕੱਪੜਾ ਤਾਂ ਪਲੇਨ ਹੁੰਦਾ ਸੀ, ਸੂਤੀ ਹੈ, ਉਹਨੂੰ ਫਿਰ ਮਟਕੀ ਦੇ ਵਿੱਚ ਰੰਗਿਆ ਜਾਂਦਾ ਸੀ, ਉਹਨੂੰ ਲਲਾਰੀ ਵੀ ਉਹਨੂੰ ਰੰਗਦੇ ਸੀ ਜਿਹੜੇ ਖਾਸ ਹੈ। ਔਰ ਇਹਨਾਂ ਦਾ ਵੀ ਆਪਣਾ ਜਿਹੜਾ ਦਰਜੀਆਂ ਦਾ ਵੀ ਆਪਣਾ ਹੁੰਦਾ ਸੀ। ਸੋ ਉਸ ਨੂੰ ਜਿਹੜਾ ਰੰਗਣ ਵਾਲਾ ਮੱਟ ਹੈ ਉਹਨੂੰ ਰਾਂਗਨ ਕਹਿੰਦੇ ਨੇ। ਉਹਨੂੰ ਕਿਹਾ ਜੀ ਰਾਂਗਨ ਰਾਂਗੋ ਸੀਵਨ ਸੀਵੋ। ਹੁਣ ਰੰਗਣਾ ਵੀ ਹੈ ਤਾਂ ਉਹਨੂੰ ਸੀਣਾ ਵੀ ਹੈ ਸੂਈ ਧਾਗੇ ਦੇ ਨਾਲ। ਰਾਮ ਨਾਮ ਬਿਨ ਘੜੀ ਨਾ ਜੀਵੋ, ਕਿ ਮੈਂ ਤਾਂ ਰਾਮ ਨਾਮ ਤੋਂ ਬਿਨਾਂ, ਰੱਬ ਦੇ ਨਾਮ ਬਿਨਾਂ ਇੱਕ ਘੜੀ ਵੀ ਜੀ ਨਹੀਂ ਸਕਦਾ। ਮੈਂ ਤਾਂ ਰੰਗਦਿਆਂ ਵੀ ਸਿਉਂਦਿਆਂ ਵੀ ਉਸ ਰੱਬ ਦੇ ਨਾਲ ਜੁੜਿਆ ਹੋਇਆ। ਭਗਤ ਕਰੋ ਹਰ ਕੇ ਗੁਣ ਗਾਵੋ, ਆਠ ਪਹਿਰ ਆਪਣਾ ਖਸਮ ਧਿਆਵੋ, ਕਿ ਮੈਂ ਬੰਦਗੀ ਕਰਦਾ ਰੱਬ ਦੇ ਗੁਣ ਗਾਉਂਦਾ, ਅੱਠੇ ਪਹਿਰ ਆਪਣੇ ਮਾਲਕ ਨੂੰ ਯਾਦ ਕਰਦਾ। ਤੇ ਅਖੀਰ 'ਚ ਭਗਤ ਜੀ ਫਰਮਾਉਂਦੇ ਨੇ ਸੋਇਨੇ ਕੀ ਸੂਈ ਰੁਪਏ ਕਾ ਧਾਗਾ, ਨਾਮੇ ਕਾ ਚਿਤ ਹਰ ਸਿਉ ਲਾਗਾ। ਹੁਣ ਸੋਇਨੇ ਕੀ ਸੂਈ, ਸੋਨੇ ਦੀ ਮੇਰੀ ਸੂਈ ਹੈ, ਕਿ ਰੱਬ ਦਾ ਨਾਂ ਜਿਹੜਾ ਹੈ ਉਹ ਮਾਨੋ ਸੋਨੇ। ਰੁਪਏ ਕਾ ਧਾਗਾ, ਰੁਪਾ ਚਾਂਦੀ ਨੂੰ ਕਹਿੰਦੇ ਨੇ, ਕਿ ਧਾਗਾ ਚਾਂਦੀ ਦਾ। ਹੁਣ ਦੁਨੀਆ ਸੋਨਾ ਤੇ ਚਾਂਦੀ ਇਕੱਠਾ ਕਰਨ ਤੇ ਲੱਗੀ ਹੋਈ ਹੈ, ਪਰ ਭਗਤ ਜੀ ਕਹਿੰਦੇ ਨੇ ਮੈਂ ਤਾਂ ਸੂਈ ਧਾਗੇ ਨਾਲ ਕੰਮ ਕਰਨ ਵਾਲਾ, ਮੇਰੇ ਲਈ ਜਿਹੜੀ ਸੂਈ ਹੈ ਉਹੀ ਸੋਨੇ ਤੇ ਧਾਗਾ ਜਿਹੜਾ ਉਹੀ ਚਾਂਦੀ ਹੈ। ਕਿਉਂਕਿ ਉਹਨਾਂ ਜ਼ਮਾਨੇ ਜਿਹੜੇ ਰੁਪਈਏ ਹੁੰਦੇ ਸੀ ਉਹ ਵੀ ਚਾਂਦੀ ਦੇ ਹੁੰਦੇ ਸੀ, ਉਹਨੂੰ ਰੁਪਾ ਕਹਿੰਦੇ ਨੇ ਚਾਂਦੀ ਨੂੰ। ਨਾਮੇ ਕਾ ਚਿਤ ਹਰ ਸਿਉ ਲਾਗਾ, ਕਿ ਨਾਮਦੇਵ ਜੀ ਕਹਿੰਦੇ ਨੇ ਭਾਈ ਮੇਰਾ ਚਿੱਤ ਤਾਂ ਰੱਬ ਦੇ ਨਾਲ ਲੱਗਾ ਹੋਇਆ। ਮੈਂ ਤਾਂ ਜਿਹੜਾ ਮਨ ਮੇਰੋ ਗੱਜ ਜੇਬਾ ਮੇਰੀ ਖਾਤੀ, ਮੱਪ ਮੱਪ ਕਾਟੋ ਜੰਮ ਕੀ ਫਾਸੀ। ਮੈਂ ਮੌਤ ਦੇ ਡਰ ਨੂੰ ਉਸ ਰੱਬ ਨੂੰ ਯਾਦ ਕਰਕੇ ਸੂਈ ਧਾਗੇ ਦੇ ਨਾਲ ਉਸੇ ਮੱਟ ਦੇ ਵਿੱਚ ਰੰਗ ਕੇ ਤੇ ਇਵੇਂ ਹੀ ਮੈਂ ਆਪਣੀ ਕਿਰਤ ਕਰਦੇ ਉਸ ਰੱਬ ਨੂੰ ਪਾ ਲਿਆ। ਕੋਈ ਜ਼ਾਤ ਪਾਤ ਦੀ ਮੈਨੂੰ ਲੋੜ ਨਹੀਂ ਹੈ, ਕੋਈ ਉੱਚਾ ਲੇਬਲ ਹੋਣ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦੇ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ ਸਾਰੇ ਦਰਸ਼ਕਾਂ ਨਾਲ ਸਾਂਝਾ ਕੀਤਾ ਹੈ। ਇਸ ਨਾਲ ਆਪਣੀ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਕੀਮਤੀ ਸਮੇਂ ਵਿੱਚ ਸਮਾਂ ਕੱਢ ਕੇ ਸਾਨੂੰ ਆਪਣੇ ਰਾਏ ਤੇ ਸੁਝਾਅ ਭੇਜੇ ਨੇ। ਤਾਂ ਭੇਜਦੇ ਰਹਿਣਾ ਸਾਡੇ ਇਸ ਪਤੇ ਤੇ SOS@tv84.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦਿਓ, ਦੇਖਦੇ ਰਹੋ TV84, ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।